ਤੇ ਉੱਧਰ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਕੈਨੇਡਾ ਤੇ ਭਾਰਤ ਦਾ ਵਧਿਆ ਹੋਇਆ ਆ ਉਸ ਦੇ ਬਾਬਤ ਜੇ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ। ਅੱਜ ਯੂਕੇ ਨੇ ਵੀ ਜਿਹੜੀ ਉਹ ਤਾੜਨਾ ਕੀਤੀ ਆ ਇਸ ਟਾਈਮ ਇੰਡੀਆ ਨੂੰ ਵੀ ਭਾਈ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਸਾਥ ਦੇਵੋ। ਇਸ ਤੋਂ ਪਹਿਲਾਂ ਕੈਨੇਡਾ ਨੂੰ ਕੈਨੇਡਾ ਦੇ ਹੱਕ ਦੇ ਵਿੱਚ ਜਿਹੜੀਆਂ ਫਾਈਵ ਆਈਜ਼ ਕੰਟਰੀਜ਼ ਆ ਉਹ ਆਈਆਂ ਆ, ਉਹ ਖੜੀਆਂ ਆ ਵੀ ਜੋ ਭਾਰਤ ਦੇ ਦੁਆਰਾ ਕੈਨੇਡਾ ਦੇ ਵਿੱਚ ਕਤਲੋਗਾਰਤ ਕੀਤੀ ਗਈ ਆ, ਉਸ ਦੇ ਵਿੱਚ ਜਿਹੜੇ ਉਹਨਾਂ ਦੇ ਸਫਾਰਤਖਾਨੇ ਦੇ ਡਿਪਲੋਮੈਟਸ ਦੇ ਨਾਲ-ਨਾਲ ਜਿਹੜਾ ਹਾਈ ਕਮਿਸ਼ਨਰ ਇਨਵੋਲਵ ਆ, ਵੀ ਉਹ ਬੜੀ ਮੰਦਭਾਗੀ ਗੱਲ ਆ। ਆਸਟ੍ਰੇਲੀਆ ਦੇ ਜਿਹੜੇ ਸੈਨੇਟਰਸ ਆ, ਉਹਨਾਂ ਨੇ ਆਪਣੀ ਸਰਕਾਰ ਨੂੰ ਪੁੱਛਿਆ ਵੀ ਤੁਸੀਂ ਅਜੇ ਤੱਕ ਇਸ ਦੇ ਉੱਤੇ ਕੋਈ ਜਵਾਬ ਕਿਉਂ ਨਹੀਂ ਦਿੱਤਾ ਜਾਂ ਇਸ ਦੇ ਉੱਤੇ ਕੋਈ ਬਿਆਨ ਅਜੇ ਤੱਕ ਤੁਸੀਂ ਕਿਉਂ ਨਹੀਂ ਜਿਹੜਾ ਉਹ ਦਾਗਿਆ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਬਾਕੀ ਉੱਧਰ ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਨਾਲ ਦੇ ਨਾਲ ਜਿਹੜੀ ਹਿੰਦੂ ਆਰਗਨਾਈਜੇਸ਼ਨ ਜੋ ਕਿ ਸਿੱਖਾਂ ਦੇ ਗੁਰਦੁਆਰਿਆਂ ਨੂੰ ਬਦਨਾਮ ਕਰ ਰਹੀਆਂ ਆ, ਉਹ ਆਪ ਹੁਣ ਵਿਕਟਮ ਦਾ ਪੱਤਾ ਖੇਡਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀਆਂ ਹੈਗੀਆਂ ਆ। ਸੋ ਇੱਕ ਤਾਂ ਉਹ ਗੈਸ ਲਾਈਟਿੰਗ ਕਰਦੀਆਂ ਆ, ਸਿੱਖਾਂ ਨੂੰ ਹੀ ਜਿਹੜਾ ਉਹ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਦੱਬ ਕੇ, ਕੁਚਲ ਕੇ ਤੇ ਉਹਨਾਂ ਨੂੰ ਹੀ ਜਿਹੜਾ ਉਹ ਦੋਸ਼ੀ ਕਰਾਰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀਆਂ ਹੈ। ਨੈਰੇਟਿਵ ਦੇ ਤੌਰ ਦੇ ਉੱਤੇ ਆਪਾਂ ਉਹਨਾਂ ਦੇਖਿਆ ਹੈ ਆਲਰੇਡੀ ਵੀ ਉੱਥੇ ਕਿਸ ਤਰੀਕੇ ਦੇ ਨਾਲ ਇਹ ਵੱਖ-ਵੱਖ ਆਰਗਨਾਈਜੇਸ਼ਨਸ ਲਾ ਇਨਫੋਰਸਮੈਂਟ ਅਧਿਕਾਰੀਆਂ ਨੂੰ ਜਿਹੜੀਆਂ ਉਹ ਮਿਲਦੀਆਂ ਆ ਤੇ ਸਿੱਖਾਂ ਬਾਰੇ ਕਿਸ ਤਰੀਕੇ ਦਾ ਗਲਤ ਪ੍ਰਚਾਰ, ਗੁਰਦੁਆਰਿਆਂ ਬਾਰੇ ਜਿਹੜਾ ਉਹ ਗਲਤ ਪ੍ਰਚਾਰ ਜਿਹੜਾ ਉਹ ਕਰ ਰਹੇ ਆ। ਬਾਕੀ ਜਿੱਥੇ-ਜਿੱਥੇ ਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਸ ਦੇ ਉਲਟ ਇਹ ਇਸ ਟਾਈਮ ਜਿਹੜੀ ਆਪੋ ਆਪਣੀਆਂ ਲੌਬਿੰਗ ਕਰਕੇ ਉਹਨਾਂ ਲਾਜ਼ ਕਾਨੂੰਨ ਜਿਹੜੇ ਉਹ ਨਾ ਬਣ ਸਕਣ ਉਹਨਾਂ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਆ। ਸੋ ਇਹ ਇਸ ਟਾਈਮ ਸਿੱਧੇ ਤੌਰ ਦੇ ਉੱਤੇ ਅਮਰੀਕਨ ਸਿੱਖਾਂ ਦੇ ਉੱਤੇ ਜਿਹੜੇ ਉਹ ਹਮਲਿਆਂ ਨੂੰ ਅੱਗੇ ਹੋਰ ਜਿਹੜਾ ਉਹ ਵਧਾ ਰਹੇ ਆ। ਸੋ ਸਿੱਖਾਂ ਨੂੰ ਬਹੁਤ ਸੁਚੇਤ ਤੇ ਇਕੱਠੇ ਹੋ ਕੇ ਚੱਲਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਟਰੱਕਿੰਗ ਵੱਲ ਵਧਣ ਤੋਂ ਪਹਿਲਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਿਹੜਾ ਨਿਰਭਉ ਤੇ ਨਿਆਂ ਮਾਰਚ, ਫੀਅਰਲੈਸ ਫॉर ਜਸਟਿਸ ਮਾਰਚ ਕੱਲ ਸੈਲਮਾ ਵਿਖੇ ਪਹੁੰਚਿਆ ਤੇ ਅੱਜ ਸੈਲਮਾ ਤੋਂ ਜਿਹੜਾ ਉਹ ਚੱਲ ਕੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜਿਹਨੂੰ ਸਰੋਵਰ ਵਾਲਾ ਗੁਰਦੁਆਰਾ ਸਾਹਿਬ ਆਖਿਆ ਜਾਂਦਾ, ਟਕਸਾਲ ਦਾ ਗੁਰਦੁਆਰਾ ਆ ਫਰੈਜ਼ਨੋ ਦੇ ਵਿੱਚ, ਉੱਥੇ ਸ਼ਾਮ ਨੂੰ 5 ਵਜੇ ਜਿਹੜਾ ਉਹ ਪਹੁੰਚੇਗਾ। ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਸਮਾਗਮ ਹੋਣੇ ਆ ਸ਼ਾਮ ਨੂੰ 5 ਵਜੇ ਜਿਹੜੇ ਉਹ ਸ਼ੁਰੂ ਹੋਣੇ ਆ। ਸੋ ਜਿਹੜੀਆਂ ਸੰਗਤਾਂ ਜਾਂ ਜਿਹੜੇ ਸਰੋਤੇ ਦਰਸ਼ਕ ਪੁੱਛਦੇ ਨੇ, ਉੱਥੇ ਤੁਸੀਂ ਸ਼ਾਮ ਨੂੰ ਜਿਹੜਾ ਆ ਜੀ 5 ਵਜੇ ਜਿਹੜੇ ਵੀ ਗੁਰੂ ਘਰ ਦਾ ਨਾਮ ਦੱਸਿਆ ਜਾਂਦਾ ਜਿਹੜੇ ਦਿਨ, ਉੱਥੇ ਤੁਸੀਂ ਜ਼ਰੂਰ ਪਹੁੰਚਿਆ ਕਰੋ। ਤੇ ਟਰੱਕਿੰਗ ਵੱਲ ਆਈਏ ਰਮਨ ਜੀ, ਅੱਜ ਕਹਿੰਦੇ ਵੀ ਯੂਜੂਅਲੀ ਕੋਈ ਵੀ ਜਿਹੜਾ ਟਰੱਕਿੰਗ ਦਾ ਇਸ਼ੂ ਹੁੰਦਾ ਉਹ ਯੂਐਸ ਦੀ ਸੁਪਰੀਮ ਕੋਰਟ ਦੇ ਕੋਲ ਬਹੁਤ ਘੱਟ ਜਾਂਦਾ ਹੈਗਾ। ਅੱਜ ਜਿਹੜਾ ਆ ਟਰੱਕਿੰਗ ਤੇ ਮਰਵਾਨਾ ਟੈਸਟਿੰਗ ਵਾਲਾ ਜਿਹੜਾ ਕੇਸ ਆ ਉਹ ਹੁਣ ਯੂਐਸ ਦੀ ਸੁਪਰੀਮ ਕੋਰਟ ਦੇ ਜਿਹੜੇ 9 ਜੱਜ ਆ ਉਹਨਾਂ ਦੇ ਸਾਹਮਣੇ ਗਿਆ ਹੈਗਾ। ਡਗਲਸ ਹੌਰਨ ਜਿਹੜੇ ਸਾਬਕਾ ਡਰਾਈਵਰ ਆ ਨਿਊਯਾਰਕ ਵੇਸਟ ਐਂਟਰਪ੍ਰਾਈਜ਼ ਟਰਾਂਸਪੋਰਟੇਸ਼ਨ ਕੰਪਨੀ ਦੇ, ਉਹਦਾ ਕੇਸ ਜਿਹੜਾ ਆ ਕਿਉਂਕਿ ਉਹਨੂੰ 2012 ਚ ਕੱਢ ਦਿੱਤਾ ਗਿਆ ਸੀ ਜੌਬ ਚੋਂ, ਡਰੱਗ ਟੈਸਟ 'ਚ ਉਹ ਫੇਲ ਹੋ ਗਿਆ ਸੀ ਮਰਵਾਨਾ ਵਾਲੇ 'ਚ। ਸੋ ਉਸ ਕੇਸ ਨੂੰ ਹੁਣ